मैं ਤੁਹਾਡਾ ਪ੍ਰੌਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਮੌਜੂਦ ਹੈ ਇਸ ਟਾਈਮ ਤਿੰਨ ਨੌਜਵਾਨ ਸਰਦਾਰ ਬਿਲकुल ਜਿਹੜੇ ਨੌਜਵਾਨ ਕੀ ਨਾਂ ਜੀ ਤੁਹਾਡਾ? मेरा नाम मनप्रीत सिंह है जी। मैं चढ़ते पंजाब फिरोजपुर तो आए हैं। ਤੇ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਜਸਬੀਰ ਸਿੰਘ ਹੈ ਜੀ, ਚੜ੍ਹਦੇ ਪੰਜਾਬ ਫਿਰੋਜ਼ਪੁਰ ਤੋਂ। ਤੁਸੀਂ ਵੀ ਫਿਰੋਜ਼ਪੁਰ ਤੋਂ ਤੇ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਮਹਿੰਦਰ ਸਿੰਘ ਜੀ, ਅਸੀਂ ਫਿਰੋਜ਼ਪੁਰ ਤੋਂ। ਅੱਛਾ ਤਿੰਨੋਂ ਹੀ ਫਿਰੋਜ਼ਪੁਰ ਤੋਂ ਤੇ ਪਹਿਲੀ ਵਾਰੀ ਆਏ ਹੋ? हाँ जी असी पहली बारी आए हैं, ये 2 दफा पहला भी आ चुके हैं। ਤੀਜੀ ਦਫਾ। हाँ जी हाँ जी हाँ जी। ਤੇ ਤੁਹਾਨੂੰ ਪਹਿਲੀ ਵਾਰੀ ਆ ਕੇ ਇੱਥੇ ਕਿਹਦਾ ਲੱਗ ਰਿਹਾ? पहली बारी आके ਜਦੋਂ ਤਾਂ ਵੀਜ਼ਾ ਵਿਜ਼ਿਟ ਕੀਤਾ ਸੀ ਉਧਰੋਂ, ਉਦੋਂ ਤਾਂ ਬਹੁਤ ਡਰਾਇਆ ਗਿਆ ਸੀ ਸਾਨੂੰ ਵੀ ਉਧਰ ਜਾ ਕੇ ਆ ਹੋ ਜਾਊਗਾ ਉਹ ਹੋ ਜਾਊਗਾ। ਜੇ ਇੱਕ ਵਾਰ ਵੀਜ਼ਾ ਲੱਗ ਗਿਆ, ਠੱਪਾ ਲੱਗ ਗਿਆ, ਉਸ ਤੋਂ ਬਾਅਦ ਕਿਸੇ ਹੋਰ ਕੰਟਰੀ ਦਾ ਨਹੀਂ ਲੱਗੇਗਾ ਜਾਂ ਆਪਣਾ ਉਹ ਦੁਸ਼ਮਣ ਮੁਲਕ ਹੈਗਾ ਤੁਹਾਨੂੰ ਉਧਰ ਐ ਹੋ ਸਕਦਾ। ਪਰ ਜਦ ਕਹਿੰਦੇ ਆ ਨਾ ਵੀ ਜੇ ਜਾਈਏ ਤਾਂ ਪਤਾ ਤਾਂ ਫਿਰ ਲੱਗਦਾ, ਪਰ ਜੋ ਡਰਾਇਆ ਗਿਆ ਸੀ ਸਾਨੂੰ ਉਦਾਂ ਦਾ ਕੁਝ ਵੀ ਨਹੀਂ ਹੈਗਾ। ਬਹੁਤ ਵਧੀਆ ਪਿਆਰ ਮਿਲਿਆ, ਮੁਹੱਬਤ ਮਿਲ ਰਹੀ ਹੈ ਹਰ ਪਾਸਿਓਂ, ਬਹੁਤ ਵਧੀਆ ਇੰਤਜ਼ਾਮ ਹੈ। ਤੇ ਅੱਛਾ ਇਹ ਗੱਲ ਸਹੀ ਹੈ। ਤੇ ਕੀ ਕਹਿੰਦੇ ਸੀਗੇ ਕਿ ਉੱਥੇ ਹਾਲਾਤ ਠੀਕ ਨਹੀਂ ਗਏ, ਪਰੇਸ਼ਾਨੀ ਹੋਏਗੀ? ਬਸ ਇਹੀ ਬਹੁਤ ਡਰਾ ਰਹੇ ਸੀਗੇ ਵੀ ਨਾ ਜਾਓ ਤਾਂ ਅੱਛਾ ਹੈ, ਕਿਉਂਕਿ ਆਪਣਾ ਦੁਸ਼ਮਣ ਮੁਲਕ ਹੈਗਾ ਹੈ ਉਹ, ਵੀ ਤੁਹਾਡੇ ਨਾਲ ਕੁਝ ਵੀ ਹੋ ਸਕਦਾ। ਤਾਂ ਸੋਚਿਆ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਇੱਕ ਵਾਰੀ ਜਾ ਕੇ ਤਾਂ ਦੇਖਣਾ ਚਾਹੀਦਾ, ਤਾਂ ਹੀ ਜਾ ਕੇ ਦੱਸਾਂਗੇ ਤਾਂ ਹੀ ਦੱਸਾਂ ਵੀ ਕਿੱਦਾਂ ਹੋਇਆ ਸਾਡੇ ਨਾਲ। ਤੇ ਇੱਥੇ ਤੁਹਾਨੂੰ ਕਿੰਨੇ ਦੁਸ਼ਮਣ ਮਿਲੇ ਹਾਲੇ ਤਾਈਂ? ਕੋਈ ਦੁਸ਼ਮਣ ਨਹੀਂ ਮਿਲਿਆ, ਸਾਰੇ ਭਾਈ ਮਿਲੇ ਨੇ, ਆਪਣਾ ਮੁਹੱਬਤ ਦੇ ਰਹੇ ਨੇ, ਆਪਣਾ ਖੂਨ ਹੈ ਸਾਡਾ, ਪਿਆਰ ਤਾਂ ਕੋਈ ਨਹੀਂ। ਸਾਡਾ ਆਪਣਾ ਪੰਜਾਬ ਹੈ। ਅਸੀਂ ਆਪਣੇ ਆਪਦੇ ਪੰਜਾਬ ਚੋਂ ਆਏ ਹਾਂ, ਆਪਣੇ ਘਰੇ ਆਏ ਹਾਂ, ਠੀਕ ਹੈ, ਆਪਣੇ ਪਰਿਵਾਰ ਚੋਂ ਆਏ ਹਾਂ। ਸਾਨੂੰ ਕਿਸ ਗੱਲ ਦਾ ਡਰ ਹੈ? ਕੁਝ ਵੀ ਨਹੀਂ। ਫ੍ਰੀ ਘੁੰਮਦੇ ਪਏ ਆ, ਲੋਕ ਸਵੇਰ ਦੇ ਬੜੇ ਮਿਲੇ ਨੇ, ਸਾਰੇ ਭੈਣ ਭਰਾ ਬਹਿ ਕੇ ਗੱਲਬਾਤ ਕੀਤੀ, ਇੰਜੋਏ ਕੀਤਾ। ਮਹਿਸੂਸ ਹੀ ਨਹੀਂ ਆ ਉਧਰ ਕਿ ਇੱਧਰ ਆਪਣੇ ਭੈਣ ਭਰਾ ਨੇ ਸਾਰੇ, ਉਹੀ ਬੋਲੀ, ਉਹੀ ਲਹਿਜਾ, ਉਹੀ ਲੈਂਗੁਏਜ, ਸਭ ਕੁਝ ਇੱਕੋ ਹੀ ਹੈ। ਬਸ ਇੱਕ ਕਤਾਰ ਨੇ ਸਭ ਕੁਝ ਖਰਾਬ ਕੀਤਾ ਕੰਮ। ਨਹੀਂ ਇਹ ਗੱਲ ਸਹੀ ਹੈ ਤੇ ਸਾਰਾ ਕੁਝ ਇੱਕੋ ਹੀ। ਹਾਂਜੀ ਹਾਂਜੀ। ਤੇ ਅੱਛਾ ਤੁਸੀਂ ਪਹਿਲੇ ਵੀ 2 ਵਾਰੀ ਆਏ ਹੋ? ਮੈਂ 2 ਵਾਰੀ ਪਹਿਲਾਂ ਵੀ ਆ ਚੁੱਕਾ। ਮੈਂ ਮੁੰਡਿਆਂ ਨੇ ਕਿਹਾ ਵੀ ਇੱਕ ਵਾਰੀ ਤੁਸੀਂ ਜ਼ਰੂਰ ਜਾਓ, ਗੱਲਾਂ ਨਾ ਸੁਣੋ ਕਿਸੇ ਦੀਆਂ, ਪਹਿਲੇ ਇੱਕ ਵਾਰੀ ਮਾਹੌਲ ਦੇਖ ਕੇ ਫਿਰ ਗੱਲ ਕਰਿਆ। ਬਾਕੀ ਹੁਣੇ ਖੁਸ਼ ਹੈ, ਅਗਲੇ ਸਾਲ ਫਿਰ ਆਉਣਗੇ। ਬਹੁਤ ਵਧੀਆ। ਮੈਂ ਅਸੀਂ 3 ਜਣੇ ਆਏ ਸੀ, ਇਸ ਟਾਈਮ ਅਸੀਂ 15 ਬੰਦੇ ਆਏ ਆ। ਅੱਛਾ ਹਾਂਜੀ ਮੈਂ ਕਿਹਾ ਗੁਰੂ ਘਾਮਾਂ ਦੇ ਦਰਸ਼ਨ ਕਰੋ, ਉਧਰ ਦੇਖੋ, ਵਿਜ਼ਿਟ ਕਰੋ, ਲੋਕਾਂ ਨੂੰ ਮਿਲੋ, ਬੋਲੀ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਉਧਰ ਕਿਹੜੇ ਲੋਕ ਵੱਸਦੇ ਆ। ਕਿਹੜੇ ਲੋਕ? ਮੈਂ ਤਾਂ ਆਪਦੇ ਚੜ੍ਹਦੇ ਪੰਜਾਬ ਚੋਂ ਵੀ ਨੌਜਵਾਨਾਂ ਨੂੰ ਜਾਂ ਸਾਰਿਆਂ ਨੂੰ ਇਹੀ ਸੁਨੇਹਾ ਦੇਵਾਂਗਾ, ਚਾਹੇ ਉਹ ਕਿਸੇ ਵੀ ਕੰਟਰੀ ਚੋਂ ਨੇ, ਬਾਹਰ ਨੇ ਜਾਂ ਇੰਡੀਆ ਚੋਂ ਨੇ, ਇੱਕ ਵਾਰੀ ਜ਼ਰੂਰ ਆਓ ਤੇ ਇੱਥੋਂ ਦਾ ਪੈਗਾਮ ਲੈ ਕੇ ਦੂਸਰਿਆਂ ਨੂੰ ਵੀ ਦੱਸੋ ਵੀ ਕਿੱਦਾਂ ਦਾ ਮੁਲਕ ਹੈ ਔਰ ਕਿੱਦਾਂ ਦਾ ਆਪਣਾ ਭਾਈਚਾਰਾ ਹੈ। ਆਪਣਾ ਆਪਦਾ ਹੀ ਖੂਨ ਹੈ, ਕੋਈ ਬਗਾਨਾ ਨਹੀਂ ਹੈਗਾ। ਇਹ ਤਾਂ ਸਿਰਫ ਆਪਾਂ ਨੂੰ ਡਰਾਇਆ ਜਾਂਦਾ ਬਸ ਵੀ ਉੱਦਾਂ ਐ ਹੋ ਸਕਦਾ, ਐ ਹੋ ਸਕਦਾ। ਮੈਂ ਤਾਂ ਤੁਹਾਨੂੰ ਵੀ ਕਹਾਂਗਾ ਤੁਸੀਂ ਵਿਜ਼ਿਟ ਕਰੋ ਉੱਧਰ, ਵੀ ਆ ਕੇ ਦੇਖੋ, ਤੁਹਾਨੂੰ ਆਪਣਾ ਹੀ ਲੱਗੇਗਾ, ਕੋਈ ਪਰਾਇਆ ਨਹੀਂ ਲੱਗੇਗਾ, ਸਾਰਾ ਕੁਝ ਆਪਦਾ ਹੀ ਹੈ ਆਪਣਾ। ਦੇਖੋ ਜੀ ਸਾਡਾ ਤੇ ਵੀਜ਼ਾ ਹੀ ਨਹੀਂ ਲੱਗਦਾ। ਮੈਂ ਤੇ ਅਪਲਾਈ ਕੀਤਾ ਕਈ ਵਾਰੀ, ਸਾਡਾ ਆਪਣਾ ਉੱਥੇ ਡਿਸਟ੍ਰਿਕਟ ਜਲੰਧਰ ਸੀਗਾ ਤੇ ਤਹਿਸੀਲ ਫਲੋਰ ਸੀ, ਕੋਟ ਬਾਦਲ ਖਾਂ ਪਿੰਡ ਸੀ, ਮੇਰਾ ਆਪਣਾ ਵੀਜ਼ਾ ਨਹੀਂ ਲੱਗਿਆ। ਮੈਂ ਕਈ ਵਾਰੀ ਅਪਲਾਈ ਕਰਤਾ। ਇਹ ਸਰ ਮਾਮਲਾ ਤਾਂ ਨਾ ਸਰਕਾਰਾਂ ਦੇ ਨੇ, ਆਵਾਮ ਨਹੀਂ ਇਹ ਚੀਜ਼ ਭਾਲਦੀ, ਆਵਾਮ ਤਾਂ ਪਿਆਰ ਹੀ ਭਾਲਦੀ ਹੈ। ਬਾਕੀ ਅਸੀਂ ਗੁੰਜਾਇਸ਼ ਕਰਨੇ ਆ ਵੀ ਉਧਰ ਦੀ ਸਰਕਾਰ ਨੂੰ ਤੇ ਇੱਧਰ ਦੀ ਸਰਕਾਰ ਨੂੰ ਵੀ ਥੋੜਾ ਜਿਹਾ ਇਹਨੂੰ ਈਜ਼ੀ ਕਰ ਦੇਣ, ਵੀਜ਼ੇ ਨੂੰ ਈਜ਼ੀ ਕਰ ਦੇਣ। ਹਾਂਜੀ ਈਜ਼ੀ ਕਰ ਦੇਣ। ਜਿੱਦਾਂ ਸਾਡਾ ਜੀ ਕਰਦਾ ਇੱਧਰ ਘੁੰਮਣ ਨੂੰ, ਤੁਹਾਡਾ ਵੀ ਜੀ ਕਰਦਾ ਉੱਧਰ ਘੁੰਮਣ ਨੂੰ, ਠੀਕ ਹੈ ਜੀ। ਤੇ ਇਹ ਹੋਣਾ ਨਹੀਂ ਚਾਹੀਦਾ ਵੀ ਵੀਜ਼ਾ ਨਾ ਲੱਗੇ, ਕਿਉਂਕਿ ਜਿੱਦਾਂ ਇੱਧਰਲੀ ਸਰਕਾਰ ਸਾਨੂੰ ਬੁਲਾ ਰਹੀ ਹੈ ਆਪਦੇ ਮਹਿਮਾਨ ਸਮਝ ਕੇ, ਤਾਂ ਅਸੀਂ ਆਪਦੀ ਸਰਕਾਰ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਵੀ ਮਹਿਮਾਨ ਨਿਵਾਜੀ ਨਾਲ ਬੁਲਾਇਆ ਜਾਵੇ ਉੱਧਰ, ਤੇ ਤੁਸੀਂ ਵੀ ਇਸ ਤਰ੍ਹਾਂ ਉੱਧਰ ਦਾ ਮਾਹੌਲ ਚੈੱਕ ਕਰ ਸਕੋ। ਨਹੀਂ ਜੀ ਬਿਲਕੁਲ ਜੀ, ਜ਼ਰੂਰ ਜਦੋਂ ਵੀ ਵੀਜ਼ਾ ਲੱਗਿਆ ਜਾਵਾਂਗੇ। ਤੇ ਤੁਸੀਂ ਦੱਸੋ ਜੀ, ਪਹਿਲੀ ਵਾਰੀ ਆਏ ਹੋ? ਹਾਂਜੀ ਮੈਂ ਪਹਿਲੀ ਵਾਰੀ। ਅੱਛਾ ਤੁਹਾਨੂੰ ਕਿਹਨੇ ਕਿਹਾ ਸੀ ਚੱਲਣ ਦਾ, ਮਸ਼ਵਰਾ ਕਿਹਨੇ ਦਿੱਤਾ ਸੀ? ਬਸ ਭਰਾਵਾਂ ਨੇ ਦਿੱਤਾ ਸੀ। ਅੱਛਾ ਚਲੋ ਇੱਕ ਵਾਰੀ ਮਾਹੌਲ ਵੇਖ ਕੇ ਆਓ, ਬਸ ਇਦਾਂ ਹੀ ਇਹਨਾਂ ਦੇ ਨਾਲ ਤੁਰ ਪਏ ਆ। ਬਹੁਤ ਵਧੀਆ ਮਾਹੌਲ ਲੱਗਾ, ਬਹੁਤ ਪਿਆਰ ਮਿਲਿਆ, ਸਾਰੇ ਇੱਜ਼ਤ ਕਰਦੇ ਨੇ, ਬਹੁਤ ਵਧੀਆ ਲੱਗਾ ਜੀ। ਤੇ ਹੁਣ ਮੁੜ ਕੇ ਵੀ ਆਓਗੇ? ਬਿਲਕੁਲ ਆਵਾਂਗੇ ਜੀ, ਵਾਰ-ਵਾਰ ਆਵਾਂਗੇ। ਅੱਛਾ ਤੁਹਾਨੂੰ ਤੇ ਨਹੀਂ ਕਿਸੇ ਨੇ ਕਿਹਾ ਜਦੋਂ ਵੀਜ਼ਾ ਲਵਾਉਣ ਲੱਗੇ ਸੀ ਕਿ ਨਾ ਲਵਾਈ, ਮਸਲਾ ਬਣ ਜਾਏਗਾ? ਕਰਦੇ ਜੀ, ਇਦਾਂ ਹੀ ਕਰਦੇ, ਹਰੇਕ ਨੂੰ ਕਹਿੰਦੇ ਆ ਵੀ ਇੱਕ ਵਾਰੀ ਉਧਰ ਦਾ ਵੀਜ਼ਾ ਲੱਗ ਗਿਆ, ਬਾਅਦ ਚ ਕਿਸੇ ਹੋਰ ਕੰਟਰੀ ਦਾ ਨਹੀਂ ਲੱਗਣਾ ਸਾਰਿਆਂ ਨੂੰ। ਪਰ ਜੇ ਮੈਂ ਤਾਂ ਨਾ ਵੀ ਇੱਧਰ ਦਾ ਵੀਜ਼ਾ ਲੱਗ ਗਿਆ ਤੇ ਬਾਬੇ ਨਾਨਕ ਨੇ ਸਾਰੀਆਂ ਕੰਟਰੀਆਂ ਦਾ ਵੀਜ਼ਾ ਲਵਾ ਦੇਣਾ। ਬਿਲਕੁਲ ਇਹ ਗੱਲ ਠੀਕ ਹੈ ਜੀ। ਤੇ ਆਓ ਜੀ, ਮੁੜ ਕੇ ਵੀ ਆਓ, ਤੁਹਾਡਾ ਸਵਾਗਤ ਕਰਾਂਗੇ। ਤੇ ਤੁਸੀਂ ਇੰਨੇ ਦਿਨਾਂ 'ਚ ਕੀ ਦੇਖਿਆ ਇੱਥੇ? ਬਹੁਤ ਕੁਝ ਦੇਖਿਆ ਜੀ, ਸਾਰੇ ਗੁਰਧਾਮ ਵੇਖ ਲਏ ਨੇ, ਬਹੁਤ ਹੋਰ ਲਾਹੌਰ ਸਾਰਾ ਘੁੰਮ ਲਿਆ, ਸਾਰਾ ਪਾਕਿਸਤਾਨ ਹੀ ਸਮਝ ਲਓ ਘੁੰਮ ਲਿਆ, ਬਹੁਤ ਵਧੀਆ ਲੱਗਾ ਜੀ। ਜੀ ਆਂਦੇ ਰਹੋ ਇੱਥੇ ਤੇ ਮੁੜ ਕੇ ਵੀ ਆਓ ਤੇ ਫਿਰ ਮਿਲਾਂਗੇ। ਪਿਆਰੀ ਸਰ ਖਿੱਚ ਕੇ ਲੈ ਕੇ ਆਏ। ਨਹੀਂ ਜੀ ਬਿਲਕੁਲ, ਅਸੀਂ ਤੇ ਚਾਹਾਂਗੇ ਕਿ ਮੁੜ ਕੇ ਆਓ ਤੇ ਫਿਰ ਇੱਥੇ ਮਿਲੀਏ। ਠੀਕ ਹੈ ਸਰ, ਓਕੇ ਜੀ। ਜੇ ਇਦਾਂ ਦਾ ਪਿਆਰ ਮਿਲਦਾ ਰਿਹਾ ਤੇ ਜ਼ਰੂਰ ਆਵਾਂਗੇ, ਵਾਰ-ਵਾਰ ਆਵਾਂਗੇ। ਪਿਆਰ ਇਤੋਂ ਵੀ ਵੱਧ ਮਿਲੇਗਾ ਤੁਹਾਨੂੰ ਇੱਥੇ, ਹਲੇ ਤੁਸੀਂ ਬਾਹਰ ਲੋਕਾਂ ਨੂੰ ਜਾ ਕੇ ਮਿਲੇ ਨਹੀਂ ਗਏ ਤੇ ਸਾਰਿਆਂ ਨੂੰ ਮਿਲੇ ਆ ਜੀ, ਬਹੁਤ ਜ਼ਿਆਦਾ ਪਿਆਰ ਮਿਲ ਰਿਹਾ, ਤਾਂ ਹੀ ਤਾਂ ਕਹਿ ਰਹੇ ਆ
ਇੱਥੇ ਤਾਂ ਚਲੋ ਦੇਖੋ ਗੁਰੂ ਧਾਮਾਂ ਦੇ ਦਰਸ਼ਨ ਕਰਨੇ, ਇੱਥੇ ਤਾਂ ਅਸੀਂ ਆਪਦਾ ਪਰਿਵਾਰ ਹੀ ਹਾਂ ਜੋ ਇੰਡੀਆ ਤੋਂ ਆਇਆ। ਜੋ ਬਾਹਰ ਅਸੀਂ ਜਾ ਕੇ ਪਾਰਕ ਵਿੱਚ ਬੈਠਦੇ ਹਾਂ ਤਾਂ ਜਿਵੇਂ ਇੱਧਰ ਦੇ ਲੋਕ ਸੈਲਫੀ ਲੈਂਦੇ ਨੇ, ਫੋਟੋ ਲੈਂਦੇ ਨੇ, ਵੀਡੀਓਜ਼ ਬਣਾਉਂਦੇ ਨੇ ਸਾਡੇ ਨਾਲ, ਸਾਨੂੰ ਬਹੁਤ ਵਧੀਆ ਲੱਗਦਾ ਵੀ ਉਹ ਇੱਜ਼ਤ ਦੇ ਰਹੇ ਨੇ ਸਾਨੂੰ। ਐਦਾਂ ਫੀਲ ਹੋ ਰਿਹਾ ਵੀ ਜਿਵੇਂ ਅਸੀਂ ਪਤਾ ਨਹੀਂ ਕਿੱਥੋਂ ਆਏ ਹੁੰਦੇ ਹਾਂ, ਜਿੱਦਾਂ ਚੰਨ ਤੋਂ ਉਤਰੇ ਹੁੰਦੇ ਹਾਂ, ਵੀ ਇਹਨਾਂ ਨੇ ਕਦੀ ਦੇਖਿਆ ਨਹੀਂ ਸਾਨੂੰ ਜਾਂ ਮਿਲਣ ਨੂੰ ਤਰਸੇ ਹੋਏ ਸੀਗੇ। ਆ ਭਰਾ ਵੀ ਜੀ ਦਾ ਉਹ ਅੱਛਾ, ਇੰਨਾ ਪਿਆਰ ਮਿਲ ਰਿਹਾ ਵੀ ਉਹ ਬਿਆਨ ਨਹੀਂ ਕਰ ਸਕਦੇ ਅਸੀਂ। ਨਹੀਂ ਕਰ ਹਾਂਜੀ। ਤੇ ਆ ਦੇਖੋ ਜੀ, ਇਹ ਸਾਡੇ ਮੀਆਂ ਸਾਹਿਬ ਇੱਥੇ ਵਿਜ਼ਿਟ ਕਰਦੇ ਹੋਏ ਪਹੁੰਚ ਗਏ ਆ। ਤੇ ਮੀਆਂ ਸਾਹਿਬ ਤੁਸੀਂ ਦੱਸੋ, ਉਹਨਾਂ ਨੂੰ ਤੇ ਬੜਾ ਚੰਗਾ ਲੱਗਦਾ, ਤੁਹਾਨੂੰ ਇਹਨਾਂ ਨਾਲ ਮਿਲ ਕੇ ਕਿਹਦਾ ਲੱਗਦਾ ਜੀ? ਦੇਖੋ ਜੀ, ਇਹ ਸਾਡੇ ਭਰਾ ਨੇ, ਭਰਾ ਲਾਵੇ ਤੇ ਫਿਰ ਚੰਗਾ ਹੀ ਲੱਗਦਾ ਹਾਂ, ਨਾ। ਬਿਲਕੁਲ ਜੀ, ਹਾਂਜੀ, ਹਾਂਜੀ। ਇਹ ਗੱਲ ਸੀ। ਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਥੈਂਕ ਯੂ ਔਰ ਉਮੀਦ ਵੀ ਅਸੀਂ ਕਰਦੇ ਹਾਂ ਕਿ ਬਾਰ-ਬਾਰ ਆਉਂਦੇ ਰਹਿਣਗੇ। ਜ਼ਰੂਰ ਆਵਾਂਗੇ। ਤੇ ਜੇ ਨਹੀਂ ਆਉਣਗੇ ਤਾਂ ਫਿਰ ਅਸੀਂ ਇਹਨਾਂ ਨੂੰ ਲੰਮਿਆਂ ਵੀ ਪਾ ਲੈਣਾ। ਜ਼ਰੂਰ ਆਵਾਂਗੇ। ਅਸੀਂ ਲੰਮੇ ਪੈਣਾ ਹੀ ਕਹਤੋ ਜੀ, ਅਸੀਂ ਆਵਾਂਗੇ ਜ਼ਰੂਰ। ਆ ਤੁਸੀਂ ਆਉਂਦੇ ਰਹੋਗੇ ਤਾਂ ਫਿਰ ਅਸੀਂ ਪਾਵਾਂਗੇ ਹੋਰ। ਠੀਕ ਹੈ ਜੀ, ਚਲੋ ਹਾਂਜੀ, ਜਿਉਂਦੇ ਵਾਸਤੇ ਰਹੋ ਜੀ। ਤੁਹਾਡੇ ਨਾਲ ਪਹਿਲੀ ਮੁਲਾਕਾਤ ਹੋਈ ਹੈ? ਜੀ, ਨਨਕਾਣੇ ਹੋਈ ਮੇਰੇ ਖਿਆਲ। ਬੜਾ ਚੰਗਾ ਲੱਗਿਆ ਜੀ ਇਹਨਾਂ ਨਾਲ ਗੱਲਬਾਤ ਕਰਕੇ। ਹੋਈ ਹੈ।